ਪਿੰਡ ਸਾਡਾ ਬੀਨੀ ਸਲਾਰੀਆਂ ਸੀ ਪਾਕਿਸਤਾਨ ਚ। ਇਹ ਥੇ ਹੁੰਦਾ ਸਾਡੇ ਪਿੰਡ 3-4 ਕਿੱਲੇ ਉੱਚਾ। ਜਦੋਂ ਅਸੀਂ ਬੀਨੀ ਸਲੈਰੀਆਂ ਪਿੰਡ ਤੋਂ ਉੱਠੇ ਤੇ ਸਾਨੂੰ ਕੋਈ ਜੱਥਿਆਂ ਨੇ ਹਮਲਾ ਕੀਤਾ, ਲੇਕਿਨ ਅਸੀਂ ਉਹ ਟਿੱਬੇ ਤੇ ਇਕੱਠੇ ਹੋਏ ਸਾਂ ਗੈਰ ਮੁਸਲਮ, ਤੇ ਇਹ ਉਹ ਟਿੱਬਾ। ਇੱਕ ਖੂਹੀ ਇਸ ਪਿੰਡ ਦੇ ਵਿੱਚ ਹੁੰਦੀ ਰਹੀ ਜਿੱਥੋਂ ਹਿੰਦੂ ਵੀ ਪਾਣੀ ਪੀਂਦੇ ਹਨ ਤੇ ਮੁਸਲਮਾਨ ਵੀ ਪਾਣੀ ਪੀਂਦੇ ਹਨ। ਅੱਜ ਵੀ ਉਹ ਖੂਹੀ ਦੇ ਆਸਾਰ ਮੌਜੂਦ ਨੇ ਔਰ ਇੱਥੇ ਮੌਜੂਦ ਹੈ ਇਹ ਨਾਲ ਹੀ। ਉਹ ਕੁਰਾਨ ਸ਼ਰੀਫ ਕੱਢ ਕੇ ਉੱਥੇ ਕੋਈ ਆਇਤ ਉਹਨੇ ਕੱਢੀ ਜਿਹੜੀ ਕਾਫਰ ਤੇ ਮੂਮਨ ਕਿਹਨੂੰ ਕਹਿੰਦੇ ਆ, ਉਹ ਪੜ੍ਹ ਕੇ ਉਹ ਪੀਰ ਨੇ ਉਹਨਾਂ ਨੂੰ ਸੁਣਾਈ। ਲੇਕਿਨ ਜਦੋਂ 47 ਵੇਲੇ ਜਿਹੜੇ ਇੱਥੋਂ ਗੈਰ ਮੁਸਲਮ ਜਿਹੜੇ ਸਨ ਹਿੰਦੂ ਸਾਨੂੰ ਨਹੀਂ ਗਏ ਤੇ ਉਹਨਾਂ ਨੂੰ ਫਿਰ ਸਲੂਕ ਉਦੋਂ ਵੀ ਚੰਗਾ ਰਿਹਾ। ਬੜਾ ਲੋਕ ਬੁਲਾ ਰਹੇ ਹਿਸਾਬ ਸੀ ਕੋਈ ਹਨ ਸਾਰੇ। ਲੋ ਜੀ ਦੋਸਤੋ, ਇਸ ਵੀਡੀਓ ਨੂੰ ਸਕਿਪ ਨਾ ਕਰਨਾ, ਸਾਰੀ ਵੇਖਣਾ, ਫਿਰ ਤੁਹਾਨੂੰ ਕਹਾਣੀ ਦੀ ਸਮਝ ਆਏਗੀ ਕਿ ਕਿਸ ਤਰ੍ਹਾਂ ਇੱਕ ਹਿੰਦੂ ਬਜ਼ੁਰਗ ਨੇ ਇੰਡੀਆ ਜਾ ਕੇ ਦੱਸਿਆ ਕਿ ਮੁਸਲਮਾਨਾਂ ਨੇ ਸਾਡੇ ਨਾਲ ਕੀ ਸਲੂਕ ਕੀਤਾ ਇਸ ਟਿੱਬੇ ਦੇ ਉੱਤੇ। ਤੇ ਮੈਂ ਉਸ ਟਿੱਬੇ ਤੇ ਪਹੁੰਚਿਆ ਵਾਂ ਤੇ ਬਾਕੀ ਤੁਹਾਨੂੰ ਇੱਥੇ ਬਜ਼ੁਰਗਾਂ ਨਾਲ ਵੀ ਗੱਲਾਂ ਸੁਣਾਉਂਦੇ ਆ, ਤੇ ਜਿਹੜੇ ਹਿੰਦੂ ਬਜ਼ੁਰਗ ਇੱਥੋਂ ਗਏ ਨੇ ਇੰਡੀਆ 'ਚ ਉਹਨਾਂ ਕੀ ਗੁਫ਼ਤਗੂ ਕੀਤੀ ਉਹ ਵੀ ਸੁਣੋ ਤੁਸੀਂ। ਪਿੰਡ ਸਾਡਾ ਬੀਨੀ ਸਲਾਰੀਆਂ ਸੀ ਪਾਕਿਸਤਾਨ ਚ। ਇਹ ਥੇ ਹੁੰਦਾ ਸਾਡੇ ਪਿੰਡ 3-4 ਕਿੱਲੇ ਉੱਚਾ। ਉਹ ਪੀਰ ਕਹਿੰਦਾ ਵੀ ਆਹ ਕੌਣ ਬੈਠੇ ਆ, ਉਹ ਕਹਿੰਦੇ ਜੇ ਹਿੰਦੂ ਬੈਠੇ ਆ। ਉਹ ਫਿਰ ਕੁਰਾਨ ਸ਼ਰੀਫ ਕੱਢ ਕੇ ਉੱਥੇ ਕੋਈ ਆਇਤ ਉਹਨੇ ਕੱਢੀ ਜਿਹੜੀ ਕਾਫਰ ਤੇ ਮੂਮਨ ਕਿਹਨੂੰ ਕਹਿੰਦੇ ਆ, ਉਹ ਪੜ੍ਹ ਕੇ ਉਹ ਪੀਰ ਨੇ ਉਹਨਾਂ ਨੂੰ ਸੁਣਾਈ। ਇਹਨਾਂ ਨੂੰ ਆਖਣਾ ਕੁਛ ਨਹੀਂ ਤੁਹਾਂ ਹਾਂਜੀ। ਹੁਣ ਫਿਰ ਸਮਾਂ ਪਾਈਆਂ, ਉਹਨਾਂ ਫਿਰ ਸਾਡੀ ਰਾਖੀ ਕੇ ਰੱਖਦੇ ਰਹੇ। ਉਹਨਾਂ ਆਂਦੇ ਵੀ ਤੁਹਾਡੀ ਕੋਈ ਵਾਲ ਲਾ ਫਿਰ ਵੇਖੂਗਾ। ਸਾਡੇ ਪੀਰ ਨੇ ਹੁਕਮ ਕੀਤਾ, ਅਸੀਂ ਫਿਰ ਉੱਥੇ ਬੇਡਰ ਫਿਰਦੇ ਰਹੇ ਜਿੱਦਾਂ ਚ ਰਹੇ। अस्सलाम वालेकुम दोस्तों, मैं औरंगजेब बेग हमेशा की तरह एक नवी कहानी नवी वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਇਸ ਵੇਲੇ ਮੈਂ ਮੌਜੂਦ ਹੈਗਾ ਵਾਂ ਪਿੰਡ ਬੀਨੀ ਸਲੈਰੀਆਂ। ਇਹ ਹੈਗਾ ਤਹਿਸੀਲ ਪਸਰੂਰ ਦਾ ਸਰਹੱਦੀ ਦਿਹਾਤਾਂ ਦਾ ਜਿਹੜਾ ਏਰੀਆ ਉਧਰ ਸ਼ਾਮਲ ਹੈ ਔਰ ਜ਼ਿਲ੍ਹਾ ਇਹਦਾ ਹੈ ਸਿਆਲਕੋਟ। ਤੇ ਇਹ ਜਿਹੜਾ ਆਪਣਾ ਇਸ ਵੇਲੇ ਮੁਕਾਮ ਹੈ ਜਿੱਥੇ ਅਸੀਂ ਬੈਠੇ ਹਾਂ, ਇਹ ਹੈਗਾ ਜੀ ਪੀਰ ਹਜ਼ਰਤ ਪੀਰ ਬਹਾਵਲ ਸ਼ਾਹ ਸਰਕਾਰ ਦਾ ਦਰਬਾਰ। ਇਹ ਟਿੱਬਾ ਹੈਗਾ ਔਰ ਇਹ ਟਿੱਬੇ ਦੇ ਉੱਤੇ ਬਹੁਤ ਕਦੀਮੀ ਦਰਬਾਰ ਹੈਗਾ। ਇਹ ਦਰਬਾਰ ਦੇ ਬਾਰੇ 'ਚ ਵੀ ਬਜ਼ੁਰਗਾਂ ਨਾਲ ਗੱਲ ਕਰਾਂਗੇ। ਇਹਦੇ ਨਾਲ ਇੱਥੋਂ ਜਿਹੜੇ 1947 ਦੀ ਪਾਰਟੀਸ਼ਨ ਤੋਂ ਪਹਿਲੇ ਹਿੰਦੂ ਉੱਠ ਕੇ ਗਏ ਸਨ, ਕਿਉਂਕਿ ਪਿੰਡ ਹਿੰਦੂਆਂ ਦਾ ਬਹੁਤ ਜ਼ਿਆਦਾ, ਇੱਥੇ ਹਿੰਦੂ ਵੀ ਹੁੰਦੇ ਸਨ, ਮੁਸਲਮਾਨ ਵੀ ਸਨ, ਹਿੰਦੂ ਵੀ ਸਨ। ਤੇ ਉੱਥੇ ਇੱਥੋਂ ਇੱਕ ਬਜ਼ੁਰਗ ਗਏ, ਉਦੋਂ ਯੰਗ ਸਨ ਤੇ ਹੁਣ ਬਜ਼ੁਰਗ ਬਣੇ ਨੇ। ਉਹਨਾਂ ਇੰਡੀਆ ਜਾ ਕੇ ਇੰਟਰਵਿਊ ਦਿੱਤਾ। ਉਹਨਾਂ ਕਿਹਾ ਜੀ ਕਿ ਸਾਡਾ ਜਿਹੜਾ ਨਾ ਜਦੋਂ ਅਸੀਂ ਬੀਨੀ ਸਲੈਰੀਆਂ ਪਿੰਡ ਤੋਂ ਉੱਠੇ ਤੇ ਸਾਨੂੰ ਕੋਈ ਜੱਥਿਆਂ ਨੇ ਹਮਲਾ ਕੀਤਾ, ਲੇਕਿਨ ਅਸੀਂ ਉਹ ਟਿੱਬੇ ਤੇ ਇਕੱਠੇ ਹੋਏ ਸਾਂ ਗੈਰ ਮੁਸਲਮ, ਤੇ ਇਹ ਉਹ ਟਿੱਬਾ ਇੱਥੇ ਉਹ ਇਕੱਠੇ ਹੋਏ ਸਨ। ਤੇ ਲਿਹਾਜ਼ਾ ਫਿਰ ਉਹਨਾਂ ਦੇ ਉੱਥੇ ਇੱਕ ਪੀਰ ਆਏ ਸਨ ਐਸੇ ਟਿੱਬੇ ਦੇ ਉੱਤੇ ਆਲੋ ਮਹਾਰ ਸ਼ਰੀਫ ਵਾਲੇ, ਤੇ ਉਹਨਾਂ ਨੇ ਆਪਣੇ ਜੱਥਿਆਂ ਨੂੰ ਕਿਹਾ ਕਿ ਵੀ ਕੋਈ ਬੰਦਾ ਵੀ ਗੈਰ ਮੁਸਲਮਾਨ ਵੱਲ ਨਾ ਵਧੇ ਤੇ ਨਾ ਇਹਨਾਂ ਨੂੰ ਹੱਥ ਲਾਏ। ਅਸੀਂ ਇਸਲਾਮ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਨੂੰ ਨੱਕ ਮਾਰਿਆ ਜਾਏ। ਲਿਹਾਜ਼ਾ ਕਿਸੇ ਨੇ ਸਾਨੂੰ ਕੁਝ ਨਹੀਂ ਸੀ ਆਖਿਆ। ਔਰ ਫਿਰ ਜਿਹੜੇ ਗੈਰ ਮੁਸਲਮ ਸਨ ਉਹ ਇਸ ਪਿੰਡ ਤੋਂ ਬਾਹਿਫਾਜ਼ਤ ਬਾਰਡਰ ਪਾਰ ਕਰਕੇ ਇੰਡੀਆ ਚਲੇ ਗਏ। ਅੱਜ ਅਸੀਂ ਉਸੇ ਜਗ੍ਹਾ ਤੇ ਮੌਜੂਦ ਹਾਂ ਤੇ ਸਾਡੇ ਨਾਲ ਦੋ ਬਜ਼ੁਰਗ ਨੇ, ਇਹਨਾਂ ਨਾਲ ਯਾਦਾਂ ਸ਼ੇਅਰ ਕਰਨੇ ਆ। ਅਸਲਾਮ ਵਾਲੇਕੁਮ ਚਾਚਾ ਜੀ। ਵਾਲੇਕੁਮ ਸਲਾਮ ਜੀ। ਕੀ ਨਾਂ ਜੀ ਤੁਹਾਡਾ? ਮੁਸ਼ਤਾਕ ਹੈ। ਤੇ ਵਾਲਦ ਸਾਹਿਬ ਦਾ ਕੀ ਨਾਂ ਸੀ? ਕੈਮਦੀਨ। ਤੇ ਆਪਣਾ ਤੁਸੀਂ ਜਦੋਂ 1947 ਦੀ ਵੰਡ ਹੋਈ ਹੈ ਤੇ ਕਿੰਨੀ ਕੁ ਉਮਰ ਹੋਏਗੀ? ਬੋਲੋ ਹੈ ਸਾਡੀ ਉਹਨੂੰ ਕੋਈ 10-11 ਸਾਲ। ਤੇ ਮਤਲਬ ਕਿ ਹੋਸ਼ ਹੈ? ਹਾਂ ਹੋਸ਼ ਹੈ। ਤੇ ਇਹ ਪਿੰਡ ਦੇ ਵਿੱਚ ਹਿੰਦੂ ਮੁਸਲਮਾਨ ਕੌਣ ਕੌਣ ਰਹਿੰਦਾ ਹੁੰਦਾ ਸੀ? ਇੱਥੇ ਜਲਾਏ ਹਨ, ਮਾਸ਼ੇ ਹਨ, ਚਮਿਆਰ ਸਨ। ਅੱਛਾ, ਮੈਨੂੰ ਇਹ ਦੱਸੋ ਕਿ ਇੱਥੇ ਜਦੋਂ 47 ਦੀ ਪਾਰਟੀਸ਼ਨ ਹੋਈ ਤੇ ਇੱਥੇ ਇਕੱਠੇ ਹੋਏ ਸਨ ਗੈਰ ਮੁਸਲਮ ਜਿਹੜੇ ਸਨ? ਆ ਇੱਥੇ ਦਰਬਾਰ ਤੇ ਇਕੱਠੇ ਹੋਏ ਹਨ। ਅੱਛਾ, ਤੇ ਇੱਥੇ ਉਹ ਮਤਲਬ ਕਿੱਧਰ ਨੂੰ ਗਏ ਸਨ ਫਿਰ ਬਾਰਡਰ ਨੂੰ? ਉਹ ਨਹੀਂ ਕੋਈ ਪਰਮਿਟ ਕਟਾ ਕੇ ਗਏ ਹਨ ਤੇ ਕੋਈ ਬਾਰਡਰ ਟੱਪ ਗਿਆ ਇਹਦੇ ਸਾਂਬਾ ਵੱਲ ਨੂੰ, ਹਾਂ ਇੱਧਰ ਨੂੰ ਜੰਮੂ ਨੂੰ। ਜੰਮੂ ਵੱਲ ਨੂੰ, ਠੀਕ ਹੋ ਗਿਆ। ਤੇ ਇੱਥੇ ਜਿਹੜੇ ਆਪਣਾ ਉਹ ਕੀ ਦੱਸਦੇ ਨੇ ਕਿ ਜਦੋਂ ਕੋਈ ਜੱਥੇ ਜੁੱਥਿਆਂ ਨੇ ਹਮਲਾ ਕੀਤਾ ਤੇ ਕੀ ਹੋਇਆ? ਥੋੜਾ ਉਹਨਾਂ ਨੇ ਬਜ਼ੁਰਗਾਂ ਨੇ ਯਾਦਾਂ ਸ਼ੇਅਰ ਕੀਤੀਆਂ ਤੇ ਕਿੰਨੇ ਮਨਾ ਕੀਤਾ ਸੀ? ਮਨਾ ਇੱਧਰ ਜੀ ਫਿਰ ਪਾਕਿਸਤਾਨ ਦੀ ਫੌਜ ਤੋਂ ਘੱਟ ਹੀ, ਠੀਕ ਹੈ, ਤੇ ਪਠਾਨ ਆਏ ਹਨ, ਉਹਨਾਂ ਨੂੰ ਦਬਾ ਕੇ ਲੈ ਗਏ ਹਨ ਪਰਾਂ, ਤੇ ਉਹ ਹਿੰਦੂ ਪਰਾਂ ਨੱਸ ਗਏ ਹਨ। ਮੁਸਲਮਾਨ ਵਿਚਾਰੇ ਬੱਲੇ ਟੁੱਕੇ ਦੇ ਇੱਧਰ ਆ ਗਏ ਹਨ, ਹਿੰਦੂ ਉੱਧਰ ਚਲੇ ਗਏ। ਤੇ ਜਦੋਂ ਪਹਿਲਾਂ ਕੀ ਤੁਹਾਡੇ ਵੀ ਜਿਹੜੇ ਵੱਡੇ ਨੇ ਜਾਂ ਤੁਸੀਂ ਜੋ ਸੁਣਿਆ ਜਾਂ ਵੇਖਿਆ ਪਿਆਰ ਮੁਹੱਬਤ ਸੀ ਪਹਿਲਾਂ 47 ਤੋਂ? 47 ਤੋਂ ਬਸ ਬਲਾਦਰੀਆਂ ਦਾ ਹਿਸਾਬ ਸੀ ਨਾ। ਵਿਆਹ ਸ਼ਾਦੀਆਂ 'ਚ ਸਾਰੇ ਕੋਈ ਉਹਨਾਂ ਦੀ ਵੀ ਵਿੱਚੇ ਉਹ ਉਹਨਾਂ ਦੀ ਵੀ ਬਲਾਦਰੀ ਰੋਟੀ ਖਾਂਦੀ, ਆਪਣੀ ਵੀ ਰਾਜਪੂਤ ਵੀ ਖਾਂਦੇ ਹਨ। ਯਾਨੀ ਕੋਈ ਲੜਾਈ ਝਗੜਾ ਕਦੀ ਨਹੀਂ ਹੋਇਆ? ਨਹੀਂ ਨਹੀਂ, ਲੜਾਈ ਖੇਡਾਂ ਵੀ ਇਕੱਠੀਆਂ ਹੀ? ਖੇਡਾਂ ਵੀ ਇਕੱਠੀਆਂ। ਤੇ ਪਿੰਡ ਕਿੱਡਾ ਕੁ ਸੀ ਉਦੋਂ? ਪਿੰਡ ਹੁਣ ਜੇ ਕਿਆ ਹੋ ਗਿਆ, ਉਦੋਂ ਪਿੰਡ ਇਹਦੀ ਗਲੀ ਹਨ, ਬੰਗ ਧੂਰਾ ਹੋਰਾਂਗੇ ਜਿਹੜਾ ਸਰਕਾਰ ਦਾ ਬੰਗ ਜਾਂਦਾ ਪਿਆ। ਬਾਅਦ 'ਚ ਬੜਾ ਵਧੀਆ ਜਿਹਾ ਹੁਣ ਇੱਧਰ ਖਜਰਾਲ ਬੀਨੀ ਇੱਕੋ ਹੀ ਹੋ ਗਿਆ। ਤੇ ਜਿਹੜਾ ਇਹ ਪਿੰਡ ਹੈਗਾ ਇਹ ਕਿੰਨੀਆਂ ਕੁ ਪੱਤੀਆਂ ਹੁੰਦੀਆਂ? ਲੰਬੜਦਾਰ ਕਿੰਨੇ ਹੁੰਦੇ ਸਨ ਉਦੋਂ? 5 ਨੰਬਰਦਾਰ। ਤੇ ਵਿੱਚ ਮੁਸਲਮਾਨਾਂ ਦੇ ਹਿੰਦੂਆਂ ਦਾ ਵੀ ਕੋਈ ਹੁੰਦਾ ਸੀ? ਨਹੀਂ ਨਹੀਂ, ਇੱਕ ਬਾਅਦ 'ਚ ਆਣ ਗਏ ਨੇ ਪਾਕਿਸਤਾਨ ਬਣਨ ਤੋਂ ਬਾਅਦ 'ਚ ਇੱਕ ਮੁੰਡਾ ਉਹਨਾਂ ਦਾ ਬਣਦਾ ਸੀ ਮੈਂਬਰ
ਛੋਟੀ ਕੌਮ ਦਾ। ਤੇ ਇੱਥੋਂ ਸਾਰੇ ਗੈਰ ਮੁਸਲਮ ਟੁਰ ਗਏ ਕਿ ਕੁਝ ਰਹਿ ਵੀ ਗਏ ਹਨ? ਨਹੀਂ ਕੋਈ ਰਹਿ ਵੀ ਗਿਆ, ਮੁਸਲਮਾਨ ਹੋ ਗਏ ਉਦੋਂ ਹੀ ਹੋ ਗਏ ਸਨ ਬਾਅਦ ਚ ਹੋਏ ਨੇ। 65 ਚ। 65 ਚ ਬਹੁਤ ਹੋਏ ਨੇ। ਲੇਕਿਨ ਜਦੋਂ 47 ਵੇਲੇ ਜਿਹੜੇ ਇੱਥੋਂ ਗੈਰ ਮੁਸਲਮ ਜਿਹੜੇ ਸਨ ਹਿੰਦੂ ਸਾਨੂੰ ਨਹੀਂ ਗਏ ਤੇ ਉਹਨਾਂ ਨੂੰ ਫਿਰ ਸਲੂਕ ਉਦੋਂ ਵੀ ਚੰਗਾ ਰਿਹਾ? ਬੜਾ ਲੋਕ ਬੁਲਾ ਰਿਹਾ ਹਿਸਾਬ ਸੀ ਜੀ, ਇੱਕੋ ਹੀ ਹਨ ਸਾਰੇ। ਨਾ ਕਦੀ ਉਹਨਾਂ ਨੂੰ ਕੀ ਆਖਿਆ ਕਿ ਤੁਸੀਂ ਮੁਸਲਮਾਨ ਕਿਉਂ ਨਹੀਂ ਹੁੰਦੇ? ਕਦੀ ਨਹੀਂ ਆਖਿਆ? ਨਹੀਂ ਮੁਸਲਮਾਨ ਤੇ ਫਿਰ ਉਹ ਅੱਲਾਹ ਤਾਲਾ ਨੇ ਮੁਸਲਮਾਨ ਨੂੰ ਵਧਾਉਣਾ ਇਹ ਤੇ ਉਹ ਕਲਮਾ ਪੜ੍ਹ ਕੇ बढ़ ਗਏ। ਨਹੀਂ ਮਤਲਬ ਜ਼ਬਰਦਸਤੀ ਨਹੀਂ ਕਿਸੇ ਨਾਲ ਕੀਤੀ? ਨਹੀਂ ਜ਼ਬਰਦਸਤੀ ਨਹੀਂ ਕਿਸੇ ਨਾਲ। ਹਾਂ ਠੀਕ ਹੈ। ਯਾਨੀ ਕਿ 47 ਵੇਲੇ ਉਹ ਇੱਥੇ ਰਹਿ ਗਏ ਲੇਕਿਨ ਉਸ ਦੇ ਬਾਵਜੂਦ ਜਿਹੜਾ ਨਾ ਆਪਣੀ ਮਰਜ਼ੀ ਨਾਲ ਉਹ ਹਿੰਦੂ ਹੀ ਰਹੇ। ਹਿੰਦੂ ਰਹੇ। ਠੀਕ ਹੈ। ਤੇ ਬਾਅਦ ਚ ਮੁਸਲਮਾਨ ਹੋਏ ਨੇ, ਚਮਿਆਰ ਵੀ ਜਲਾਏ ਵੀ ਮਾਸ਼ੇ ਵੀ। ਕਿੰਨੇ ਕੁ ਘਰ ਸਨ ਅੰਦਾਜ਼ਨ ਉਦੋਂ? ਉਦੋਂ ਤਾਂ ਘਰ ਬਾਬਾ ਹਨ ਕੋਈ 100 ਨਾਲ ਵੀ ਵੱਧ ਹੋਣਾ। ਅੱਛਾ। ਤੇ ਜਿਹੜੇ ਮੁਸਲਮਾਨ ਹੋਏ ਨਾ ਇਹ 10-12 ਘਰ ਹੋਏ ਨਾ। ਠੀਕ ਹੋ ਗਿਆ। ਤੇ ਉਹ ਹਲੇ ਵੀ ਕੋਈ ਇੱਥੇ ਹਿੰਦੂ ਹੈਗਾ ਕਿ ਨਹੀਂ? ਇੱਥੇ ਦੀਨਦਾਰ ਹੈ ਜੀ ਜਿਹੜੇ ਮਾਸ਼ੇ ਨੇ ਉਹ ਮੁਸਲਮਾਨ ਹੋ ਜਾਣ। ਠੀਕ ਹੋ ਗਿਆ। ਉਧਰੋਂ ਮੁਸਲਮਾਨ ਆਏ ਨੇ 47 ਦੀ ਤੋਂ ਵੰਡ ਹੋਈ ਹੈ ਤੇ ਉਹ ਕੀ ਦੱਸਦੇ ਨੇ ਕਿ ਉਹ ਸਲੂਕ ਤਫਾਕ ਨੇ ਉਧਰੋਂ ਆ ਗਏ ਨੇ ਕਿ ਜਾਂ ਵਿਚਾਰੇ ਕੱਟੇ ਵੱਡੇ ਆਏ ਸਨ? ਨਹੀਂ ਕੱਟੇ ਵੱਡੇ ਜਾਏ ਹਨ, ਸਲੂਕ ਨਾਲ ਕੋ ਆਉਣ ਦਿੰਦੇ ਨੇ। ਆ ਜੰਮੂ ਦੀਆਂ ਬੜੀਆਂ ਦਰਦਨਾਕ ਯਾਦਾਂ ਨੇ। ਤੇ ਕਦੀ ਕੋਈ ਦੱਸਿਆ ਸੀ ਤੁਹਾਨੂੰ ਕਿਸੇ ਨੇ ਕਿ ਸਾਡਾ ਅੱਬਾ ਵੀ ਉਧਰ ਮਾਰ ਛੜਿਆ ਜਾਂ ਕੋਈ ਇਸ ਤਰ੍ਹਾਂ ਦੇ ਵਾਕਿਆ ਲੋਕਾਂ ਨੇ? ਨਹੀਂ ਉਦੋਂ ਅਸੀਂ ਉਹ ਜਿਹੀ ਨਹੀਂ ਨਾ ਸੰਭਾਲ। ਬੱਚਿਆਂ 'ਚ ਹੁੰਦੇ ਸਨ। ਬੱਚਿਆਂ 'ਚ ਆਉਂਦੇ ਹਨ। ਠੀਕ ਹੋ ਗਿਆ। ਲਓ ਜੀ ਦੋਸਤੋ, ਇਹ ਉਹ ਜਗ੍ਹਾ ਹੈ ਜਿੱਥੇ ਬਹੁਤ ਸਾਰੀਆਂ ਯਾਦਾਂ ਨੇ 47 ਦੇ ਪਹਿਲਾਂ ਦੀਆਂ ਵੀ ਤੇ 47 ਦੇ ਬਾਅਦ ਦੀਆਂ ਵੀ। ਠੀਕ ਹੈ ਨਾ। ਤੇ ਅੱਜ ਸਾਡੀ ਕੋਸ਼ਿਸ਼ ਸੀ ਕਿ ਅਸੀਂ ਉਹ ਤੁਹਾਨੂੰ ਟਿੱਬਾ ਵਿਖਾ ਲਈਏ, ਉਹ ਦਰਬਾਰ ਵਿਖਾ ਲਈਏ ਜਿਹੜਾ ਕਿ ਦਰਬਾਰ ਵੀ ਬਹੁਤ ਪੁਰਾਣਾ। ਤੇ ਇਹਦੇ ਨਾਲ ਇਹੋ ਹੀ ਉਹ ਜਗ੍ਹਾ ਜਦੋਂ ਗੈਰ ਮੁਸਲਮ ਇੰਡੀਆ ਜਾਣ ਤੋਂ ਪਹਿਲਾਂ ਇੱਥੇ ਇਕੱਠੇ ਹੋਏ ਸਨ ਤਾਂ ਕਿ ਇੱਥੋਂ ਫਿਰ ਇੱਕ ਜੱਥਾ ਬਣ ਕੇ ਤੇ ਉਹ ਆਪਣੇ ਆਪਣਾ ਯਾਨੀ ਬਾਰਡਰ ਪਾਰ ਕਰਕੇ, ਕਿਉਂਕਿ ਇਹ ਬਾਰਡਰ ਬਿਲਕੁਲ ਨਜ਼ਦੀਕ ਹੀ ਇੱਥੋਂ ਜੰਮੂ ਦਾ ਏਰੀਆ ਹੈ ਔਰ ਨਾਲ ਇਹ ਪੂਰੀ ਇੱਕ ਸਰਹੱਦ ਹੈਗੀ ਹੈ। ਠੀਕ ਹੈ ਜੀ ਦੋਸਤੋ, ਇਸ ਵੇਲੇ ਸਾਡੇ ਨਾਲ ਸਾਡੇ ਬਹੁਤ ਹੀ ਪਿਆਰੇ ਮੋਹਸਨ ਫਰੂਕ ਸਲੈਰੀ ਸਾਹਿਬ ਮੌਜੂਦ ਨੇ ਜਿਹੜੇ ਇਸ ਪਿੰਡ ਦੇ ਰਿਹਾਇਸ਼ੀ ਨੇ, ਜਰਨਲਿਸਟ ਵੀ ਨੇ ਔਰ ਆਪਣਾ YouTube ਚੈਨਲ ਵੀ ਚਲਾ ਰਹੇ ਨੇ ਤੇ SK ਮੀਡੀਆ ਪੁਆਇੰਟ, ਤੁਸੀਂ ਉਹ ਵੀ ਵਿਜ਼ਿਟ ਕਰਿਓ। ਲੇਕਿਨ ਖੈਰ ਹੁਣ ਮੈਂ ਇਹਨਾਂ ਨਾਲ ਗੱਲ ਕਰਾਂਗਾ ਸਪੈਸੀਫਿਕ ਇਸ ਪਿੰਡ ਦੇ ਵੱਲ ਨਾਲ, ਇਸ ਦਰਬਾਰ ਦੇ ਵੱਲ ਨਾਲ। ਫਰੂਕ ਸਾਹਿਬ, ਤੁਸੀਂ ਵੀ ਉਹ ਕਲਿੱਪ ਦੇਖਿਆ ਹੈ ਜਿਹੜਾ ਇੱਕ ਸਾਡੇ ਗੈਰ ਮੁਸਲਮ ਜਿਹੜੇ ਹੈਗੇ ਨੇ ਬਜ਼ੁਰਗ ਇੱਥੋਂ ਗਏ ਨੇ ਜੀ ਤੇ ਉਹਨਾਂ ਨੇ ਕੁਝ ਬਜ਼ੁਰਗਾਂ ਦੇ ਵੀ ਨਾਂ ਲਏ ਨੇ ਤੇ ਉਹ ਪਹਿਲਾਂ ਤਾਂ ਮੈਨੂੰ ਇਹ ਦੱਸ ਦਿਓ ਕਿ ਜਿਹੜੀ ਜਗ੍ਹਾ ਤੇ ਅਸੀਂ ਖੜੇ ਹਾਂ ਜਗ੍ਹਾ ਦਾ ਥੋੜਾ ਤਾਰਫ ਕਰਾ ਦੇ ਬਜ਼ੁਰਗਾਂ ਦਾ। ਸਭ ਤੋਂ ਪਹਿਲੇ ਤੇ ਜਿਹੜੇ ਦਰਬਾਰ ਤੇ ਅਸੀਂ ਖੜੇ ਹਨ ਹਜ਼ਰਤ ਪੀਰ ਬਹਾਵਲ ਸ਼ਾਹ ਸਰਕਾਰ ਰਹਿਮਤੁल्लाह ਤਾਲਾ ਉਹਨਾਂ ਦਾ ਇਹ ਦਰਬਾਰ ਜਿਹੜਾ ਬੀਨੀ ਸਲੈਰੀਆਂ ਇਹ ਤਕਰੀਬਨ ਸਤ੍ਹਾ ਜ਼ਮੀਨ ਤੋਂ ਤਕਰੀਬਨ 60 ਫੁੱਟ ਬੁਲੰਦੀ ਦੇ ਉੱਤੇ ਇਹ ਦਰਬਾਰ ਹੈ। ਅਗਰ ਇਹਦੇ ਗੁੰਬਦ ਦੀ ਗੱਲ ਕੀਤੀ ਜਾਏ ਤਾਂ ਗੁੰਬਦ ਹੈ ਜਿਹੜਾ ਇਹ ਤਕਰੀਬਨ 100 ਫੁੱਟ ਬੁਲੰਦੀ ਦੇ ਉੱਤੇ ਹੈ ਜਿਹੜਾ ਕਿ ਜਿੱਥੇ ਇਸ ਟਾਈਮ ਅਸੀਂ ਖੜੇ ਹਾਂ। ਇਹਦੀ ਜਿਹੜੀ ਹਿਸਟਰੀ ਹੈ ਜਦੋਂ ਤੱਕ ਮੈਂ ਇਹਨੂੰ ਸਰਚ ਕੀਤਾ ਸਟੱਡੀ ਕੀਤਾ ਉਹ 300 ਸਾਲ ਪੁਰਾਣੀ ਹੈ ਇਹਨਾਂ ਦੀ ਆਮਦ ਦੀ। ਦਰਬਾਰ ਦੀ ਜਿਹੜੀ ਹਿਸਟਰੀ ਹੈ ਇਸ ਟੀਲੇ ਦੀ ਉਹ ਤਾਂ ਬਹੁਤ ਪੁਰਾਣੀ ਹੈ। ਕੁਛ ਲੋਕਾਂ ਦਾ ਕਹਿਣਾ ਕਿ ਇੱਕ ਕਲਾ ਸੀ, ਠੀਕ ਹੈ, ਕੁਛ ਲੋਕਾਂ ਦਾ ਕਹਿਣਾ ਹੈ ਕਿ ਮਿੱਟੀ ਦਾ ਟੀਲਾ ਸੀ, ਲੇਕਿਨ ਇਹ ਮਿੱਟੀ ਦਾ ਟੀਲਾ ਸੀ ਜਾਂ ਇਹ ਕਲਾ ਸੀ ਉਹ ਇੱਕ ਅਲੱਗ ਬਹਿਸ ਹੈ। ਲੇਕਿਨ 300 ਸਾਲ ਪਹਿਲੇ ਹਜ਼ਰਤ ਪੀਰ ਬਹਾਵਲ ਸ਼ਾਹ ਸਰਕਾਰ ਜਿਹੜੇ ਨੇ ਉਹ ਅਹਿਮਦ ਸ਼ਾਹ ਅਬਦਾਲੀ ਦੇ ਦੌਰ ਦੇ ਵਿੱਚ ਇੱਥੇ ਤਸ਼ਰੀਫ ਲਿਆ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਦਿੱਲੀ ਫਤਿਹ ਕੀਤਾ ਉਦੋਂ ਇੱਕ ਜੰਮੂ ਦਾ ਇੱਕ ਰਾਜਾ ਸੀ ਰਣਜੀਤ ਦੇਵ, ਜਿਹਨੂੰ ਇਸ ਇਲਾਕੇ ਦੀ ਕੁਛ ਏਰੀਆਜ਼ ਜਿਹੜੇ ਨੇ ਨਾ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਦੇ ਨਾਲ ਦਿੱਤੇ ਗਏ। ਬੀਨੀ ਸਲੈਰੀਆਂ ਵੀ ਸ਼ਾਮਲ ਸੀ, ਠਰੋ ਮੰਡੀ ਸ਼ਾਮਲ ਸੀ, ਸਨਖਤਰਾ ਸ਼ਾਮਲ ਸੀ, ਚਵਿੰਡਾ ਚੁਬਾਰਾ ਸ਼ਾਮਲ ਸੀ। ਉਹਨੇ ਫਿਰ ਇੱਥੇ ਆਪਣੀ ਸਲਤਨਤ ਜਾਂ ਜੋ ਵੀ ਹਕੂਮਤ ਕੀਤੀ ਅਤੇ ਇਹਨੂੰ ਕੁਛ ਆਪਣਾ ਇਹਦੀ ਮੇਨਟੇਨੈਂਸ ਕੀਤੀ ਪਿੰਡਾਂ ਦੀ। ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਉਸ ਦੌਰ ਦੇ ਵਿੱਚ ਹਜ਼ਰਤ ਪੀਰ ਬਹਾਵਲ ਸ਼ਾਹ ਸਰਕਾਰ ਇੱਥੇ ਆਏ। ਉਸ ਟਾਈਮ ਇੱਥੇ ਗੈਰ ਮੁਸਲਮਾਨ ਦੇ ਘਰ ਬਹੁਤ ਜ਼ਿਆਦਾ ਕਸੀਰ ਤਾਦਾਦ 'ਤੇ ਹਨ। ਇੱਕ ਮੁਹਤਾਤ ਅੰਦਾਜ਼ੇ ਦੇ ਮੁਤਾਬਕ 100 ਦੇ ਲਗਭਗ ਗੈਰ ਮੁਸਲਮਾਨ ਦੇ ਘਰ ਵੀ ਹਨ ਅਤੇ ਮੁਸਲਮਾਨ ਪਿੰਡ ਬਰਲੇ ਮੁਸਲਮਾਨਾਂ ਦਾ ਹੀ, ਲੇਕਿਨ ਪਿਆਰ ਮੁਹੱਬਤ ਨਾਲ ਰਹਿੰਦੇ ਰਹੇ ਨੇ ਉਹ। ਅਤੇ ਆਪਣਾ ਉਹਨਾਂ ਆ ਕੇ ਇੱਥੇ ਤਬਲੀਗ ਇਸਲਾਮ ਦਾ ਸਿਲਸਿਲਾ ਸ਼ੁਰੂ ਕੀਤਾ। ਕੁਛ ਲੋਕ ਜਿਹੜੇ ਨੇ ਇਹਨਾਂ ਦੀ ਤਬਲੀਗ ਦੀ ਵਜ੍ਹਾ ਤੋਂ ਹੀ ਉਸੇ ਦੌਰ ਦੇ ਵਿੱਚ ਮੁਸਲਮਾਨ ਹੋ ਗਏ ਔਰ ਜਿਹੜੇ ਗੈਰ ਮੁਸਲਿਮ ਹਨ ਉਹ ਵੀ ਇਹਨਾਂ ਨੂੰ ਬੜਾ ਫਾਲੋ ਕਰਦੇ ਰਹੇ ਨੇ ਕਿਉਂਕਿ ਇਹਨਾਂ ਨੇ ਹਮੇਸ਼ਾ ਅਮਨ ਮੁਹੱਬਤ ਭਾਈਚਾਰੇ ਦਾ ਪ੍ਰਚਾਰ ਕੀਤਾ। ਈਵਨ ਕਿ ਜਿਹੜੇ ਇੰਡੀਅਨ ਬਾਬੇ ਨੇ ਇੱਕ ਇੰਟਰਵਿਊ ਦਿੱਤਾ ਉਹਦੇ ਵਿੱਚ ਉਹ ਖੁਦ ਵੀ ਜਾ ਕੇ ਗੈਰ ਮੁਸਲਿਮ ਹੋ ਕੇ ਵੀ ਇੱਥੋਂ ਦੀ ਤਾਰੀਫ ਕਰਦਾ, ਇਸ ਪਿੰਡ ਦੇ ਵਾਸੀਆਂ ਦੀ ਤਾਰੀਫ ਕਰਦਾ, ਇਸ ਦਰਬਾਰ ਦੀ ਤਾਰੀਫ ਕੀਤਾ ਕਿਉਂਕਿ ਇੱਥੋਂ ਅਮਨ ਮੁਹੱਬਤ ਅਤੇ ਭਾਈਚਾਰੇ ਦਾ ਪੈਗਾਮ ਹੀ ਹਮੇਸ਼ਾ ਗਿਆ ਹੈ। ਜਦੋਂ ਪਾਕਿਸਤਾਨ ਦੀ ਪਾਰਟੀਸ਼ਨ ਹੋਈ, ਵੱਢ ਟੁੱਕ ਹੋਈ,
ਉਸ ਦੌਰਾਨ ਕੁਝ ਲੋਕ ਇਮੋਸ਼ਨਲ ਹੋਏ ਦੇ ਹਨ ਕਿਉਂਕਿ ਮੁਸਲਮਾਨ ਵੀ ਵੱਡੇ ਟੁੱਕੇ ਉਧਰੋਂ ਆਏ। ਇੱਥੋਂ ਦੇ ਮੁਸਲਮਾਨਾਂ ਚਾਹਿਆ ਕਿ ਜਿਹੜੇ ਇੱਥੇ ਗੈਰ ਮੁਸਲਮਾਨ ਨੇ ਨਾ ਕੁਝ ਲੋਕਾਂ ਨੇ ਕੋਣਾ ਨਾਲ ਵੀ ਕੋਈ ਇਸ ਤਰ੍ਹਾਂ ਦਾ ਹਰਬਾ ਇਸਤੇਮਾਲ ਕਰੀਏ। ਹਾਂ ਅਸੀਂ ਮਾਰੀਏ ਕਿਸੇ ਨੂੰ। ਅਕਸਰੀਅਤ ਲੋਕ ਜਿਹੜੇ ਨੇ ਉਹ ਪੀਰ ਆਲੋ ਮਹਾਰ ਸ਼ਰੀਫ ਸਨ, ਪੀਰ ਫੈਜ਼ਲ ਹਸਨ ਸ਼ਾਹ ਸਾਹਿਬ ਦੇ ਮੁਰੀਦੈਨ ਹਨ ਇਸ ਪਿੰਡ ਦੇ ਵਿੱਚ। ਉਹ ਆਏ, ਉਹਨਾਂ ਇੱਥੇ ਸਾਰਿਆਂ ਨੂੰ ਹਿੰਦੂ ਮੁਸਲਮਾਨ ਨੂੰ ਇਕੱਠਾ ਕੀਤਾ, ਇਸੇ ਜਗ੍ਹਾ ਤੇ ਇਕੱਠਾ ਕੀਤਾ। ਉਹਨਾਂ ਕਿ ਇਹਨਾਂ ਨੂੰ ਮਾਰਨਾ ਨਹੀਂ, ਇਸਲਾਮ ਕਤਈ ਤੌਰ ਤੇ ਕਿਸੇ ਗੈਰ ਮੁਸਲਮ ਨੂੰ ਜਬਰੀ ਇਸਲਾਮ ਕਬੂਲ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਇਹਨਾਂ ਨੂੰ ਇਹਨਾਂ ਦੇ ਹਾਲ ਤੇ ਛੱਡੋ, ਇਹਨਾਂ ਨਾਲ ਪਿਆਰ ਕਰੋ, ਇਹਨਾਂ ਨੂੰ ਖਾਣਾ ਦੇਵੋ, ਰੋਟੀ ਦੇਵੋ। ਜਿਹੜੇ ਇਹਨਾਂ 'ਚੋਂ ਜਾਣਾ ਚਾਹੁੰਦੇ ਨੇ ਜਾਣ, ਜਿਹੜੇ ਇਹਨਾਂ 'ਚੋਂ ਰਹਿਣਾ ਚਾਹੁੰਦੇ ਨੇ ਉਹ ਰਹਿਣ। ਕੁਛ ਲੋਕ ਇਹਨਾਂ 'ਚੋਂ ਰਹਿ ਪਏ, ਉਹ ਅੱਜ ਵੀ ਇਸ ਪਿੰਡ ਦੇ ਵਿੱਚ ਰਹਿ ਰਹੇ ਨੇ। 5 ਸਾਲ ਪਹਿਲੇ ਇੱਕ ਫੈਮਿਲੀ ਉਹਨਾਂ ਇਸਲਾਮ ਕਬੂਲ ਕੀਤਾ ਸੀ, ਉਸ ਤੋਂ ਪਹਿਲੇ ਬਾਮੀ ਪਿਆਰ ਮੁਹੱਬਤ ਨਾਲ ਰਹਿ ਰਹੇ ਸਨ। ਇੱਕ ਘਰ ਅਜੇ ਵੀ ਮੌਜੂਦ ਹੈ, ਸਰਦਾਰ ਸਿਕੰਦਰ ਸਿੰਘ ਉਹਨਾਂ ਦਾ ਰਹਿ ਰਹੇ ਨੇ, ਬਲਕਿ ਉਹ ਆਪਣੀ ਕਮਿਊਨਿਟੀ ਦੇ ਸਰਪੰਚ ਵੀ ਰਹੇ ਨੇ ਇੱਥੇ, ਜਿਨ੍ਹਾਂ ਨੂੰ ਕੌਂਸਲਰ ਤੁਸੀਂ ਕਹਿ ਸਕਦੇ ਹੋ, ਕਲੀਤੀ ਕੌਂਸਲਰ। ਬਾਹਮੀ ਪਿਆਰ ਮੁਹੱਬਤ ਨਾਲ ਰਹਿ ਰਹੇ ਨੇ, ਇੱਕ ਦੂਸਰੇ ਨਾਲ ਮੇਲ ਮਿਲਾਪ ਵੀ ਉਹਨਾਂ ਦਾ ਉਸੇ ਤਰ੍ਹਾਂ ਹੀ ਹੈ। ਰਹੀ ਗੱਲ ਇੱਥੋਂ ਦਾ ਜਿਹੜਾ ਉਰਸ ਹੈ, ਮੇਲਾ ਹੈ, ਉਹ ਅਗਸਤ ਦੇ ਮਹੀਨੇ 'ਚ ਹੁੰਦਾ ਹੈ। 3 ਰੋਜ਼ਾ ਉਰਸ ਦੀਆਂ ਤਕਰੀਬਾਤ ਹੁੰਦੀਆਂ ਨੇ। ਔਰ ਵਾਹਦ ਇਸ ਮੇਲੇ ਦੀ ਉਰਸ ਦੀ ਇਨਫਰਾਦੀਅਤ ਇਹ ਵੀ ਕਿ ਇਲਾਕਾ ਭਰ ਦੀ ਸਭ ਤੋਂ ਵੱਡੀ ਇੱਕ ਕਦੀਮੀ ਖੇਲ ਜਿਹੜੀ ਕਬੱਡੀ ਹੈ ਉਹ ਇੱਥੇ ਹੁੰਦੀ ਹੈ। ਦੂਸਰੇ ਨੰਬਰ 'ਤੇ 3 ਦਿਨ ਲਗਾਤਾਰ ਇੱਥੇ ਲੰਗਰ ਹੁੰਦਾ ਹੈ, ਹਰ ਤਰ੍ਹਾਂ ਦਾ ਗੋਸ਼ਤ ਹੁੰਦਾ ਹੈ, ਮੋਟਾ ਗੋਸ਼ਤ, ਛੋਟਾ ਗੋਸ਼ਤ, ਚਾਵਲ, ਜੋ ਵੀ ਚੀਜ਼ਾਂ ਹੁੰਦੀਆਂ ਮੁਖਤਲਿਫ ਡਿਸ਼ਾਂ। ਜੀ ਭਰ ਕੇ ਲੋਕ 3 ਵਾਰੀ ਖਾਣ, 4 ਵਾਰੀ ਖਾਣ, ਲੋਕਾਂ ਦੇ ਮਹਿਮਾਨ ਆ ਕੇ ਇੱਥੇ ਖਾਣ। ਪੀਰ ਸੈਯਦ ਸ਼ਫਕਤ ਰਸੂਲ ਸ਼ਾਹ ਸਾਹਿਬ ਫਤਿਹਪੁਰ ਸ਼ਰੀਫ ਗੁਜਰਾਤ, ਉਹਨਾਂ ਦੀ ਜ਼ੇਰ ਸਦਾਰਤ ਉਰਸ ਹੁੰਦਾ। ਇੱਕ ਹੋਰ ਸਾਡੇ ਬੜੇ ਇੱਕ ਦੋਸਤ ਨੇ ਜਿਨ੍ਹਾਂ ਨੇ ਉਰਸ ਦੇ ਵਿੱਚ ਬੜੇ ਰੂਹੇ ਰਵਾਂ ਨੇ, ਉਹਨਾਂ ਦਾ ਨਾਂ ਹੈ ਬਾਬਾ ਤਾਰਕ ਨਾਂ ਹੈ, ਅਲਮਰੂਫ ਬਾਬਾ ਤਾਰਾ। ਇੱਕ ਮੇਰਾ ਛੋਟਾ ਭਾਈ ਹੈ ਮਨਸੂਰ, ਉਹ ਵੀ ਇੱਥੋਂ ਦਾ ਜਿਹੜੇ ਮਾਮਲਾਤ ਨੇ ਉਹਨਾਂ ਨੂੰ ਅੰਜਾਮ ਦਿੰਦਾ। ਔਰ ਹਰ ਮਹੀਨੇ ਇੱਥੇ ਇੱਕ 11ਵੀਂ ਦਾ ਜਿਹੜਾ ਉਹ ਵੀ ਇਨਕਾਦ ਕੀਤਾ ਜਾਂਦਾ, ਦੇਗਾਂ ਪੱਕਦੀਆਂ ਨੇ, ਬੱਚੇ ਬੂੜੇ ਆ ਕੇ ਹਰ 11ਵੀਂ ਵਾਲੇ ਦਿਨ ਇੱਥੋਂ ਹਲਵਾ ਪੂੜੀ ਜੋ ਵੀ ਇੱਥੇ ਬਿਰਿਆਨੀ ਜੋ ਵੀ ਪੱਕਦਾ ਉਹ ਖਾਂਦੇ ਨੇ। ਉਹ ਮਹਾਨਾ ਸਿਲਸਿਲਾ ਹੈ, ਅਤੇ ਜਿਹੜਾ ਸਾਲਾਨਾ ਸਿਲਸਿਲਾ ਹੈ ਉਹ ਵੀ ਬਹੁਤ ਜ਼ਿਆਦਾ ਵਸੀਹ ਪੈਮਾਨੇ 'ਤੇ ਕੀਤਾ ਜਾਂਦਾ। ਜਿਹੜੀ ਮੇਰੇ ਕੋਲ ਹਿਸਟਰੀ ਸੀ ਇਸ ਦਰਬਾਰ ਦੀ, ਜੋ ਮੈਂ ਸਟੱਡੀ ਕੀਤਾ ਉਹ ਤੁਹਾਡੇ ਨਾਲ ਸ਼ੇਅਰ ਕੀਤਾ। ਬਾਕੀ ਇਹਦੀ ਹਕੀਕਤ ਕੀ ਹੈ ਉਹ ਅੱਲਾ ਬਿਹਤਰ ਜਾਣਦਾ। ਮੈਂ ਜੋ ਕਿਤਾਬਾਂ 'ਚ ਪੜ੍ਹਿਆ, ਜੋ ਬਜ਼ੁਰਗਾਂ ਕੋਲ ਸੁਣਿਆ, ਉਹ ਮੈਂ ਤੁਹਾਨੂੰ ਦੱਸ ਦਿੱਤਾ। ਪਿੰਡ ਰਾਜਪੂਤ ਸਲੈਰੀਆਂ ਦਾ ਏ, ਅਤੇ ਜਿਹੜੇ ਇੱਥੇ ਗੈਰ ਮੁਸਲਿਮ ਉਹ ਵੀ ਜ਼ਿਆਦਾਤਰ ਰਾਜਪੂਤ ਸਲੈਰੀ ਸਨ। ਅਤੇ ਮੇਰੇ ਕੋਲ ਇਹੀ ਨੌਲੇਜ ਸੀ ਇਸ ਮੁਤਲਕ। ਇੱਥੇ ਇੱਕ ਖੂਹੀ ਵੀ ਹੈ, ਮੈਂ ਚਾਹਾਂਗਾ ਉਹ ਵੀ ਤੁਸੀਂ ਆਪਣੇ ਵਿਊਅਰਸ ਨੂੰ ਦਿਖਾਓ। ਇੱਕ ਖੂਹੀ ਇਸ ਪਿੰਡ ਦੇ ਵਿੱਚ ਹੁੰਦੀ ਰਹੀ ਜਿੱਥੋਂ ਹਿੰਦੂ ਵੀ ਪਾਣੀ ਪੀਂਦੇ ਹਨ ਅਤੇ ਮੁਸਲਮਾਨ ਵੀ ਪਾਣੀ ਪੀਂਦੇ ਹਨ। ਅੱਜ ਵੀ ਉਹ ਖੂਹੀ ਦੇ ਆਸਾਰ ਮੌਜੂਦ ਨੇ ਔਰ ਇੱਥੇ ਮੌਜੂਦ ਹੈ ਇਹ ਨਾਲ ਹੀ। ਅਤੇ ਉਸ ਦੌਰ ਦੇ ਵਿੱਚ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਹੈਂਡ ਪੰਪ ਨਲਕੇ ਵੀ ਨਹੀਂ ਹਨ ਹੁੰਦੇ। ਇਸ ਪਿੰਡ 'ਚ ਇੱਕ ਵੀ ਨਲਕਾ ਨਹੀਂ ਹੁੰਦਾ। ਸਾਰੇ ਲੋਕ ਐਸੇ ਹੀ ਖੂਹੀ 'ਚੋਂ ਪਾਣੀ ਭਰ ਕੇ ਪੀਂਦੇ ਵੀ ਹਨ ਅਤੇ ਨਹਾਉਂਦੇ ਵੀ ਹਨ ਅਤੇ ਇਸਤੇਮਾਲ ਕਰਦੇ ਹਨ। ਮੈਂ ਚਾਹਾਂਗਾ ਤੁਸੀਂ ਆਪਣੀ ਵੀਡੀਓ ਜੀ ਬਿਲਕੁਲ ਜ਼ਰੂਰ, ਤੁਹਾਨੂੰ ਤੁਸੀਂ ਦਿਖਾਓ। ਚਲੋ ਚੱਲਦੇ ਉੱਧਰ, ਉੱਥੇ ਚੱਲਦੇ। ਚਲੋ ਲਓ ਜੀ, ਇਹ ਹੈਗਾ ਮੱਚ, ਇਹਨੂੰ ਕਹਿੰਦੇ ਸਰਕਾਰ ਦਾ ਮੱਚ। ਇੱਥੇ ਜੁਮੇਰਾਤ ਨੂੰ ਜਿਹੜਾ ਨਾ ਉਹ ਵੱਡਾ ਜਿਹਾ ਲੱਕੜ ਜਿਹੜਾ ਨਾ ਉਹਨੂੰ ਦਿਖਾਇਆ ਜਾਂਦਾ। ਔਰ ਇਹ ਅਮੂਮਨ ਜਿਹੜੇ ਵੱਡੇ ਦਰਬਾਰ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਮੱਚ ਜਿਹੜੇ ਨੂੰ ਬਣਾਏ ਜਾਂਦੇ ਨੇ। ਠੀਕ ਹੈ ਜੀ, ਇਹ ਉਹਦੇ ਬਣਿਆ ਦਾ। ਅੱਛਾ, ਇਹ ਖੂਹੀ ਹੈ ਜੀ। ਠੀਕ ਹੈ ਜੀ, ਜਿੱਥੋਂ ਆਪਣਾ ਕਿਹਾ ਜਾਂਦਾ ਹੈ ਕਿ ਜਿੰਨੇ ਵੀ ਸਨ ਹਿੰਦੂ, ਮੁਸਲਿਮ, ਸਿੱਖ, ਈਸਾਈ ਇੱਥੋਂ ਪਾਣੀ ਪੀਂਦੇ ਸਨ। ਇਹਦੇ ਅੱਜ ਵੀ ਸਾਰ ਮੌਜੂਦ ਨੇ। ਚਲੋ ਤੁਹਾਨੂੰ ਕੋਲ ਜਾ ਕੇ ਵਿਖਾਲ ਨੇ। ਲਓ ਜੀ, ਇਹ ਆ ਗਈ ਖੂਹੀ। ਠੀਕ ਹੈ ਜੀ, ਉਹ ਆ ਵੇਖੋ ਜੀ, ਪੁਰਾਣੀ ਰਾਤ ਜਿਹੜੇ ਨੇ ਇੱਥੇ ਹੁਣ ਮਤਲਬ ਇਹ ਬਹੁਤ ਕਦੀਮੀ ਖੂਹੀ ਹੈ। ਇਹ ਹੁਣ ਜਿਹੜਾ ਨਾ ਪੂਰੀ ਗਈ ਕਿਉਂਕਿ ਕਾਬਲ ਇਸਤੇਮਾਲ ਨਹੀਂ ਰਹੀ, ਲੇਕਿਨ ਇਹ ਉਹ ਖੂਹੀ ਦਰਬਾਰ ਦੇ ਕੋਲ ਜਿਹੜੀ ਕਿ ਪੂਰੇ ਪਿੰਡ ਨੂੰ ਪੀਣ ਦਾ ਪਾਣੀ ਸਪਲਾਈ ਕਰਦੀ ਹੁੰਦੀ ਸੀ। ਖਾ ਕੋਈ ਹਿੰਦੂ ਹੈ, ਖਾ ਮੁਸਲਮਾਨ ਹੈ, ਖਾ ਕ੍ਰਿਸਚਨ ਹੈ, ਖਾ ਸਿੱਖ ਹੈ, ਜਿਹੜਾ ਵੀ ਕਿਸੇ ਧਰਮ ਹੈ ਪਾਣੀ ਇੱਥੋਂ ਪੀਂਦੇ ਹੁੰਦੇ ਸਨ। ਇਹ ਉਹ ਖੂਹੀ ਦੇ ਜਿਹੜੇ ਅਸਾਰ ਤੁਹਾਨੂੰ ਵਿਖਾਏ ਗਏ ਨੇ। ਔਰ ਬਿਲਕੁਲ ਇਹਦੇ ਨਾਲ ਹੀ ਇਹ ਟਿੱਬਾ ਜਿੱਥੇ 47 ਵੇਲੇ ਹਿੰਦੂ, ਮੁਸਲਿਮ, ਸਿੱਖ ਸਾਰੇ ਇਕੱਠੇ ਹੋਏ ਸਨ। ਅਤੇ ਇਹ ਕੋਲ ਬਾਬਾ ਬਾਉਲ ਹੱਕ ਸ਼ਾਹ ਸਰਕਾਰ ਦਾ ਦਰਬਾਰ। ਅੱਛਾ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਤੁਹਾਡਾ ਕੀ ਨਾਂ ਹੈ? ਮੇਰਾ ਨਾਮ ਰਊ ਸਾਹਿਬ। ਇਹ ਜਿਹੜੇ ਅਸੀਂ ਬੈਠੇ ਹਾਂ ਜਗ੍ਹਾ ਦੇ ਉੱਤੇ, ਇਹ ਦਰਬਾਰ ਸਾਹਿਬ ਜਿਹੜਾ ਹੈਗਾ, ਇਹ ਬਜ਼ੁਰਗਾਂ ਦੇ ਬਾਰੇ ਤੁਸੀਂ ਕੀ ਜਾਣਦੇ ਹੋ? ਇਹ ਬੀਨੀ ਸਲਾਰੀਆਂ ਚ ਇਹਨਾਂ ਦੀ ਡਿਊਟੀ ਲੱਗੀ ਹਨ ਕਿ ਇੱਥੇ ਆ ਕੇ ਉਹਨਾਂ ਉਦੋਂ ਡੇਰਾ ਲਾਇਆ, ਇੱਥੇ ਆਣ ਕੇ ਡੇਰਾ ਉਹਨਾਂ ਲਾਇਆ ਤੇ ਪਰਦਾ ਪੋਸ਼ੀ ਕੀਤੀ ਇੱਥੇ ਆਣ ਕੇ। ਤੇ ਆਖਰੀ ਉਹਨਾਂ ਦੀ ਜਿਹੜੀ ਹੈ ਆਰਾਮਗਾਹ ਉਹ ਵੀ ਇੱਥੇ ਹੀ ਹੈ। ਆਖਰੀ ਆਰਾਮਗਾਹ ਵੀ ਹੈ ਉਹਨਾਂ ਦੀ ਇੱਥੇ ਹੈ। ਠੀਕ ਹੋ ਗਿਆ। ਤੇ ਤੁਸੀਂ ਇੱਥੇ ਗੱਦੀ ਨਸ਼ੀਨ ਹੋ? ਹਾਂਜੀ। ਅੱਛਾ, ਤੇ ਮੇਲਾ ਸ਼ੇਲਾ ਵੀ ਇੱਥੇ ਹੁੰਦਾ ਹੈ? ਆਹੋ ਜੀ, ਮੇਲਾ ਵੀ ਹੁੰਦਾ 7ਵੇਂ ਮਹੀਨੇ ਚ। ਠੀਕ ਹੋ ਗਿਆ। ਤੇ ਇਹ ਜਿਹੜਾ ਆਪਣਾ ਬਾਬਾ ਜੀ ਦਾ ਦਰਬਾਰ, ਕਿੱਥੋਂ ਕਿੱਥੋਂ ਦੁਨੀਆ ਆਉਂਦੀ ਇੱਥੇ? ਬੜੀ ਦੂਰ ਤੱਕ ਟੁਕਦੀ ਹੈ ਦੁਨੀਆ, ਕਰਾਚੀ ਤੱਕ, ਲਾਹੌਰ ਤੱਕ, ਦੂਰ ਤੱਕ ਦੁਨੀਆ ਟੁਕਦੀ ਹੈ ਇੱਥੇ। ਅੱਛਾ, ਤੇ ਇਹ ਜਿਹੜਾ ਹੈਗਾ ਜਗ੍ਹਾ ਜਿਹੜੀ ਇਹ ਪਿੰਡ ਕਿਹੜਾ ਹੈਗਾ? ਬੀਨੀ ਸਲਾਰੀਆਂ।
ਬੀਨੀ ਸਲੈਰੀਆਂ ਲਾਗੇ ਜਾਗੇ ਦੇ ਕਿਹੜੇ ਪਿੰਡ ਨੇ? ਆਲੇ ਆਲੇ ਦੁਆਲੇ ਖਤਰਾਲ, ਨਵਾਂ ਪਿੰਡ, ਸੈਨੀਆਲ, ਠਿਕਰਿਆਲ, ਬਧਵਾਰ, ਜਦਵਾਲ, ਚਾਰਬਾ, ਨੌਣੀ, ਪੁਰਾਣੀ ਨੌਣੀ, ਗਗਿਆਲ। ਸ਼ੈਲਿੰਗ ਸ਼ੂਲਿੰਗ ਹੁੰਦੀ ਹੈ ਤੇ ਇੱਥੇ ਵੀ ਗੋਲੇ ਛੋਲੇ ਹੁੰਦੇ ਨੇ? ਇੱਥੇ ਵੀ ਪੈਂਦੇ ਨੇ। ਤੇ ਉਹ ਜੇ ਦਰਬਾਰ ਨੂੰ ਕੁਝ ਨਹੀਂ ਹੁੰਦਾ? ਨਹੀਂ ਜੀ, ਦਰਬਾਰ ਦੇ ਸਾਈਡ ਤੇ ਤੁੰਦੀ ਲਾਂਬੂ ਦੀ ਪੈਂਦੇ ਨੇ। ਠੀਕ ਹੋ ਗਿਆ। ਅੱਛਾ ਦੋਸਤੋ, ਜਿਸ ਤਰ੍ਹਾਂ ਕਿ ਬਜ਼ੁਰਗਾਂ ਨੇ ਸਾਨੂੰ ਖਾਸ ਜਿਹੜੀਆਂ ਗੱਲਾਂ ਨੇ ਇਹਨਾਂ ਨੇ ਕੀਤੀਆਂ ਦਰਬਾਰ ਸ਼ਰੀਫ ਦੇ ਬਾਰੇ ਦੇ ਵਿੱਚ, ਤੇ ਇਹਦੇ ਨਾਲ ਇਹੋ ਹੀ ਜਗ੍ਹਾ ਜਦੋਂ ਗੈਰ ਮੁਸਲਿਮ ਇੰਡੀਆ ਜਾਣ ਤੋਂ ਪਹਿਲਾਂ ਇੱਥੇ ਇਕੱਠੇ ਹੋਏ ਸਨ ਤਾਂ ਕਿ ਇੱਥੋਂ ਫਿਰ ਇੱਕ ਜੱਥਾ ਬਣ ਕੇ ਤੇ ਉਹ ਆਪਣਾ ਯਾਨੀ ਬਾਰਡਰ ਪਾਰ ਕਰਕੇ, ਕਿਉਂਕਿ ਇਹ ਬਾਰਡਰ ਬਿਲਕੁਲ ਨਜ਼ਦੀਕ ਹੀ ਇੱਥੋਂ ਜੰਮੂ ਦਾ ਏਰੀਆ ਹੈ ਔਰ ਨਾਲ ਇਹ ਪੂਰੀ ਇੱਕ ਸਰਹੱਦ ਹੈਗੀ ਹੈ। ਠੀਕ ਹੈ ਜੀ, ਤੇ ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।